ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ। ਵਿਊਅਰਸ, ਅਮਰੀਕਾ ਦੇ ਵਿੱਚ ਇੱਕ ਵੱਡੀ ਜਿਹੜੀ ਡਿਵੈਲਪਮੈਂਟ ਹੈਗੀ ਹੈ ਸਿੱਖਾਂ ਦੇ ਹਵਾਲੇ ਨਾਲ ਉਹ ਹੋਈ ਹੈ, ਜਿਹੜੀ ਕਿ ਸਾਡੇ ਸਾਹਮਣੇ ਆਈ ਹੈ। ਅਮਰੀਕਾ ਦੇ ਵਿੱਚ ਜਿਹੜੀ ਸੈਂਸਸ ਹੋਣ ਜਾ ਰਹੀ ਹੈ ਇਸ ਸਾਲ ਦੇ ਵਿੱਚ 2020 ਦੇ ਵਿੱਚ, ਜਿਹੜੀ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ, ਉਸ ਦੇ ਵਿੱਚ ਸਿੱਖਾਂ ਨੂੰ ਵੱਖਰੀ ਨਸਲ ਦੇ ਤੌਰ 'ਤੇ ਵੱਖਰੇ, ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਵੱਖਰਾ ਜਿਹੜਾ ਐਥਨਿਕ ਬਾਕਸ ਹੈ ਸਿੱਖਾਂ ਦੇ ਲਈ ਬਣਾਇਆ ਜਾਵੇਗਾ, ਅਤੇ ਸਿੱਖਾਂ ਦੀ ਜਿਹੜੀ ਵੱਖਰੀ ਗਿਣਤੀ ਹੈ ਅੱਡਰੀ ਜਿਹੜੀ ਗਿਣਤੀ ਹੈ ਉਹ ਹੋਵੇਗੀ ਇਸ ਸੈਂਸਸ ਦੇ ਦੌਰਾਨ। ਇਹ ਇੱਕ ਵੱਡੀ ਡਿਵੈਲਪਮੈਂਟ ਹੈ ਜਦੋਂ ਅਸੀਂ ਦੇਖਦੇ ਹਾਂ ਸਿੱਖਾਂ ਦੀ ਇੱਕ ਵੱਖਰੀ ਪਹਿਚਾਣ ਦੇ ਇਸ਼ੂ 'ਤੇ ਸਿੱਖਾਂ ਦੀ ਗਿਣਤੀ ਜਿੱਥੇ ਹੋਣ ਜਾ ਰਹੀ ਹੈ ਅਮਰੀਕਾ ਦੇ ਵਿੱਚ, ਕਿਉਂਕਿ ਅਮਰੀਕਾ ਦੇ ਵਿੱਚ ਤੁਹਾਨੂੰ ਦੱਸ ਦਈਏ ਇੱਕ ਧਰਮ ਦੇ ਤੌਰ 'ਤੇ ਵੱਖਰੀ ਜਿਹੜੀ ਗਿਣਤੀ ਹੈ ਉਹ ਨਹੀਂ ਹੁੰਦੀ ਜਿਵੇਂ ਕਿ ਬਾਕੀ ਮੁਲਕਾਂ ਦੇ ਵਿੱਚ ਹੁੰਦੀ ਹੈ, ਜਾਂ ਭਾਰਤ ਦੇ ਵਿੱਚ ਇੱਕ ਧਰਮ ਦਾ ਖਾਨਾ ਹੁੰਦਾ ਜਿੱਥੇ ਜਦੋਂ ਮਰਦਮਸ਼ੁਮਾਰੀ ਸੈਂਸਸ ਹੁੰਦੀ ਹੈ ਉੱਥੇ ਤੁਸੀਂ ਧਰਮ ਦੇ ਤੌਰ 'ਤੇ ਆਪਣੇ ਆਪ ਨੂੰ ਸਿੱਖ ਦੱਸਦੇ ਹੋ, ਪਰ ਅਮਰੀਕਾ ਦੇ ਵਿੱਚ ਇੱਦਾਂ ਦਾ ਜਿਹੜਾ ਸਿਸਟਮ ਹੈ ਨਹੀਂ ਹੈ। ਸੋ ਇੱਥੇ ਸਿੱਖ ਜਥੇਬੰਦੀ ਯੂਨਾਈਟਿਡ ਸਿੱਖਸ ਵੱਲੋਂ ਪਿਛਲੇ 10 ਸਾਲਾਂ ਤੋਂ ਜਦੋਜਹਿਦ ਕਰਕੇ ਇਹ ਜਿਹੜਾ ਹੱਕ ਹੈ ਉਹ ਲਿਆ ਗਿਆ। ਇੱਥੇ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜਾ ਰਾਬਤਾ ਲਗਾਤਾਰਤਾ ਦੇ ਨਾਲ ਬਣਿਆ ਰਿਹਾ, ਅਤੇ ਹੁਣ ਜਿਹੜੀ ਇਹ ਵੱਡੀ ਡਿਵੈਲਪਮੈਂਟ ਹੋਈ ਹੈ ਕਿ ਸਿੱਖਾਂ ਨੂੰ ਵੱਖਰੇ ਐਥਨਿਕ ਗਰੁੱਪ ਦੇ ਵਜੋਂ ਰੈਕਗਨੀਸ਼ਨ ਮਿਲੀ ਹੈ, ਅਤੇ ਇਹਦੇ ਮਾਇਨੇ ਕੀ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਜਿੱਥੇ ਹੁਣ ਤੱਕ ਸਿੱਖਾਂ ਦੀ ਜਿਹੜੀ ਗਿਣਤੀ ਹੈ ਉਹ ਇੰਡੀਅਨ ਦੇ ਤੌਰ 'ਤੇ ਹੁੰਦੀ ਸੀ ਜਾਂ ਏਸ਼ੀਅਨ ਦੇ ਤੌਰ 'ਤੇ ਹੁੰਦੀ ਸੀ, ਉਹ ਹੁਣ ਸਿੱਖ ਦੇ ਤੌਰ 'ਤੇ ਅਮਰੀਕੀ ਸੈਂਸਸ ਦੇ ਵਿੱਚ ਹੋਵੇਗੀ ਇਸ ਸਾਲ ਦੇ ਵਿੱਚ ਜਿਹੜੀ ਕਿ ਸੈਂਸਸ ਹੋਣ ਜਾ ਰਹੀ ਹੈ। ਇੱਦਾਂ ਦੀ ਡਿਮਾਂਡ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ ਵੀ ਉੱਠਦੀ ਰਹੀ ਹੈ, ਭਾਰਤ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਇਹ ਡਿਮਾਂਡ ਉੱਠਦੀ ਰਹੀ ਹੈ। ਉੱਥੇ ਤੇ ਧਾਰਾ 25(20) ਦੇ ਤਹਿਤ ਜਿਹੜਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਿਆ ਗਿਆ, ਉਸ ਨੂੰ ਜਿਹੜਾ ਹੈ ਬਦਲਣ ਦੀ ਜਿਹੜੀ ਡਿਮਾਂਡ ਹੈ ਉਹ ਉੱਠਦੀ ਰਹੀ ਹੈ ਵੀ ਸਿੱਖਾਂ ਦੀ ਜਿਹੜੀ ਅੱਡ ਹੋਂਦ ਹੈ, ਆਪਣੀ ਇੱਕ ਵੱਖਰੀ ਹੋਂਦ ਹੈ, ਉਹਦੀ ਜਿਹੜੀ ਉਹਨੂੰ ਮਾਨਤਾ ਮਿਲੇ ਅਤੇ ਉਹਦੀ ਜਿਹੜੀ ਰੈਕਗਨੇਸ਼ਨ ਹੈ ਉਹ ਹੋਵੇ। ਉਹ ਇੱਕ ਵੱਡਾ ਸਟੈਪ, ਇੱਕ ਇਤਿਹਾਸਕ ਜਿਹੜਾ ਸਟੈਪ ਹੈ ਉਹ ਅਮਰੀਕਾ ਦੇ ਵਿੱਚ ਲਿਆ ਜਾ ਚੁੱਕਿਆ। ਸੋ ਇਹ ਜਿਹੜਾ ਕਦਮ ਪੁੱਟਿਆ ਗਿਆ ਇਹਦੇ ਮਾਇਨੇ ਕੀ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਪ੍ਰਭਾਵ ਹੈ ਉਹ ਕੀ ਹੋ ਸਕਦਾ, ਕੀ ਫਾਇਦਾ ਇੱਥੇ ਅਮਰੀਕੀ ਸਿੱਖਾਂ ਨੂੰ ਇਸ ਦਾ ਹੋਵੇਗਾ, ਇਸ ਬਾਬਤ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਜਿਹੜੀ ਸੰਸਥਾ ਯੂਨਾਈਟਿਡ ਸਿੱਖਸ ਵੱਲੋਂ ਇਸ ਕੇਸ ਨੂੰ ਲੀਡ ਕੀਤਾ ਗਿਆ, ਉਹਨਾਂ ਦੇ ਡਾਇਰੈਕਟਰ ਇਸ ਵਕਤ ਸਾਡੇ ਨਾਲ ਟੈਕਸਸ ਤੋਂ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਗੁਰਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਵੀਰ ਸਿੰਘ, ਪਹਿਲਾਂ ਤਾਂ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ TV 84 ਮਾਧਿਅਮ ਦਾ, ਜਿਨ੍ਹਾਂ ਨੇ ਸਾਨੂੰ ਸਮੁੱਚੇ ਸਿੱਖ ਪੰਥ ਜਾਂ ਸਮੁੱਚੀ ਕੌਮ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਆ। ਇੱਕ ਜ਼ਰੀਆ ਹੈਗਾ ਕਿ ਜਿਹੜੀ ਪੰਥ ਦੀ ਜਾਂ ਕੌਮ ਦੀ ਗੱਲ ਆ ਉਹਨੂੰ ਅਸੀਂ ਜਿਹੜਾ ਮਰਜ਼ੀ ਤੇ ਪੇਸ਼ ਮਸਲਾ ਹੋਵੇ ਅਸੀਂ ਸਾਰਿਆਂ ਦੇ ਸੰਗਤ ਦੇ ਮੂਹਰੇ ਧਰ ਸਕੀਏ। ਅਸੀਂ ਬਹੁਤ ਤਹਿ ਦਿਲੋਂ ਧੰਨਵਾਦੀ ਸੀ ਪਹਿਲਾਂ ਤਾਂ ਤੁਹਾਡਾ। ਧੰਨਵਾਦ ਗੁਰਵਿੰਦਰ ਸਿੰਘ ਜੀ। ਗੱਲਬਾਤ ਦੀ ਸ਼ੁਰੂਆਤ ਕਰੀਏ। ਮੈਂ ਥੋੜ੍ਹਾ ਜਿਹਾ ਇਸ ਦੇ ਮਾਇਨੇ ਜਾਣਨਾ ਚਾਹੂੰਗਾ ਵੀ ਹੁਣ ਤੱਕ ਸਿੱਖਾਂ ਦੀ ਜਿਹੜੀ ਗਿਣਤੀ ਹੈ, ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਆਪਣਾ ਨੰਬਰ ਹਮੇਸ਼ਾ 5 ਲੱਖ ਤੋਂ ਲੈ ਕੇ ਮਿਲੀਅਨ ਤੱਕ ਜਿਹੜਾ ਹੈ ਉਹ ਸਿੱਖਾਂ ਦੀ ਗਿਣਤੀ ਅਮਰੀਕਾ ਦੇ ਵਿੱਚ ਦੱਸੀ ਜਾਂਦੀ ਹੈ। ਕਰੀਬ 7-8 ਲੱਖ ਦੇ ਨੇੜੇ ਤੇੜੇ ਵਾਜਬ ਤੌਰ 'ਤੇ ਕਿਹਾ ਜਾ ਸਕਦਾ, ਪਰ ਓਵਰਆਲ ਕਿਵੇਂ ਦੇਖਦੇ ਹੋ ਇਹ ਸਾਰੀ ਜਿਹੜੀ ਡਿਵੈਲਪਮੈਂਟ ਹੋਈ ਹੈ? ਪਹਿਲਾਂ ਕਿਵੇਂ ਗਿਣਤੀ ਹੁੰਦੀ ਸੀ, ਹੁਣ ਵੱਖਰਾ ਇੱਕ ਐਥਨਿਕ ਬਾਕਸ ਜਿਹੜਾ ਸਿੱਖਾਂ ਦੇ ਲਈ ਬਣਾਇਆ ਜਾਵੇਗਾ ਸੈਂਸਸ ਦੇ ਵਿੱਚ, ਇਹਦੇ ਕੀ ਮਾਇਨੇ ਹੋਣਗੇ? ਅਤੇ ਇਹ ਜਿਹੜਾ ਸਟੈਪ ਹੈ ਇਸ ਦੇ ਨਾਲ ਮੈਂ ਨਾਲ ਹੀ ਨਾਲ ਜਿਹੜਾ ਹੁਣ ਇੱਥੇ ਤੱਕ ਦਾ ਸਫ਼ਰ ਹੈ, ਤੁਸੀਂ ਇਸ ਤੁਹਾਡੀ ਯੂਨਾਈਟਿਡ ਸਿੱਖਸ ਵੱਲੋਂ ਇਹ ਕੇਸ ਜਿਹੜਾ ਹੈ ਪਿਛਲੇ 10 ਸਾਲਾਂ ਤੋਂ ਇਸ ਕੇਸ ਨੂੰ ਅੱਗੇ ਤੋਰਿਆ ਗਿਆ, ਅਤੇ ਹੁਣ ਜਿਹੜੀ ਇਹ ਡਿਵੈਲਪਮੈਂਟ ਆਈ ਇੱਥੇ ਤੱਕ ਦਾ ਸਫ਼ਰ ਬਾਰੇ ਵੀ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ। ਹਾਂਜੀ ਅਮਰਵੀਰ ਸਿੰਘ ਜੀ, ਪਹਿਲਾਂ ਤਾਂ ਯੂਨਾਈਟਿਡ ਸਿੱਖਸ ਹੋਂਦ ਵਿੱਚ 1999 ਵਿੱਚ ਆਉਂਦਾ ਆ, ਜਦ 5 ਨੌਜਵਾਨ ਨਿਊਯਾਰਕ ਦੇ ਵਿੱਚ ਇਹ ਮਹਿਸੂਸ ਕਰਦੇ ਨੇ ਕਿ ਜਿਹੜੀ ਜਿਵੇਂ ਅਮਰੀਕਾ ਦੇ ਜਿਹੜੇ ਕਾਰਿਕ੍ਰਮ ਹੈਗੇ ਨੇ ਜਾਂ ਜਿਹੜੇ ਤੌਰ ਤਰੀਕੇ ਹੈਗੇ ਨੇ, ਉਹ ਜਿਹੜੇ ਸਾਡੀ ਖਾਸ ਤੌਰ ਤੇ ਜਿਹੜੇ ਇਮੀਗ੍ਰੈਂਟ ਆਉਂਦੇ ਸੀਗੇ, ਜਿਹੜੇ ਇੱਥੇ ਦੇ ਨਵੇਂ ਵਸਨੀਕ ਸੀਗੇ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀਗਾ। ਨਾ ਉਹ ਅੰਗਰੇਜ਼ੀ ਦੇ ਵਿੱਚ ਮਾਹਿਰ ਸੀਗੇ, ਨਾ ਅਦਾਰੇ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਹੁੰਦੀ ਸੀਗੀ ਕਿ ਜੇ ਫਰਜ਼ ਕਰੋ ਛੋਟੀ ਜਿਹੀ ਚੀਜ਼ ਆ, ਡਰਾਈਵਰ ਲਾਇਸੈਂਸ ਕਿਵੇਂ ਬਣਾਉਣਾ ਹੈ, ਆਪਣੇ ਕਾਗਜ਼ ਕਿਵੇਂ ਭਰਨੇ ਆ, ਉਹ ਕਾਫੀ ਪਛੜੇ ਸੀਗੇ ਤੁਸੀਂ ਕਹਿ ਸਕਦੇ ਕਾਰਜਾਂ ਦੇ ਵਿੱਚ। ਸੋ ਸੋਚਿਆ ਗਿਆ ਕਿ ਉਹਨਾਂ ਦੀ ਸਹਾਇਤਾ ਕਿਵੇਂ ਕੀਤੀ ਜਾਵੇ। ਸੋ ਸ਼ੁਰੂ ਕੀਤੀ ਗਈ ਸੰਸਥਾ
ਉਹਦਾ ਨਾਮ ਵੀ ਸੀਗਾ ਯੂਨਾਈਟਿਡ ਸਟੇਟਸ ਇਨ ਸਰਵਿਸ ਆਫ ਅਮਰੀਕਾ USA। ਤੇ ਜੀ ਉਹਦੇ ਵਿੱਚ ਪਹਿਲਾ ਜਿਹੜਾ ਕਾਰਜ ਸੀ ਸਾਡਾ ਸੀਗਾ ਇੰਗਲਿਸ਼ ਐਜ਼ ਅ ਸੈਕੰਡਰੀ ਲੈਂਗੁਏਜ, ਕਿ ਜਿਹੜੇ ਇੱਥੇ ਬੱਚੇ ਆ ਰਹੇ ਨੇ, ਜਿਹੜੇ ਉਹਨਾਂ ਦੇ ਮਾਂ ਪਿਓ ਹੈਗੇ ਨੇ, ਉਹਨੂੰ ਅੰਗਰੇਜ਼ੀ ਸਿਖਾਈ ਜਾਵੇ। ਉਹਨਾਂ ਨੂੰ ਨਾਲ ਦੇ ਨਾਲ ਜਿਹੜੇ ਤੌਰ ਤਰੀਕੇ ਹੈਗੇ ਨੇ ਕਿ ਇੱਥੇ ਸਕੂਲਾਂ ਦੇ ਵਿੱਚ ਦਾਖਲੇ ਕਿਵੇਂ ਲੈਣੇ ਨੇ, ਕਾਲਜਾਂ ਵਿੱਚ ਕਿਵੇਂ ਲੈਣੇ ਨੇ, ਕੰਮ ਕਿਵੇਂ ਲੱਭਣੇ ਆ, ਹਾਂਜੀ ਫਰਜ਼ ਕਰੋ ਆਪਣੀ ਐਪਲੀਕੇਸ਼ਨਾਂ ਕਿਵੇਂ ਭਰਨੀਆਂ ਨੇ। ਜੀ ਪਰ ਸਾਨੂੰ ਮਹਿਸੂਸ ਹੋਇਆ ਕਿ ਜੇ ਅਸੀਂ ਸਹੂਲਤਾਂ ਲੈਣੀਆਂ ਨੇ ਸਰਕਾਰ ਵੱਲੋਂ, ਜੇ ਅਸੀਂ ਅੰਕੜੇ ਦੇਣੇ ਨੇ ਸਰਕਾਰ ਨੂੰ ਕਿ ਸਾਡੀ ਕੌਮ ਕਿੰਨੀ ਕਾ, ਗਿਣਤੀਆਂ ਕਿੰਨੀਆਂ ਨੇ ਸਾਡੇ, ਤੇ ਅਸੀਂ ਉਹਨਾਂ ਤੇ ਕੋਈ ਵੀ ਕਾਰਜ ਕਰਾਉਣੇ ਆ ਜਾਂ ਲੈਣੇ, ਸਾਡੇ ਕੋਲ ਅੰਕੜੇ ਹੋਣੇ ਬੜੇ ਜ਼ਰੂਰੀ ਸੀਗੇ। ਤੇ ਅਸੀਂ ਮਹਿਸੂਸ ਕੀਤਾ ਕਿ ਡਾਟਾ ਦੀ ਬੜੀ ਘਾਟ ਸੀਗੀ ਸਾਡੇ ਵਿੱਚ, ਜੀ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਸੀਗਾ। ਮਤਲਬ ਹਵਾ ਦੇ ਵਿੱਚ ਜਾਂ ਤੁੱਕੇ ਦੇ ਹਿਸਾਬ ਨਾਲ ਅਸੀਂ ਕਹਿੰਦੇ ਰਹੇ ਹਾਂ। ਤੇ ਜਿਵੇਂ ਤੁਸੀਂ ਅੰਕੜਾ ਦਿੱਤਾ 5 ਲੱਖ, ਇਹ ਸਾਨੂੰ 20-25 ਸਾਲ ਹੋ ਗਏ 5 ਲੱਖ ਦੇ ਅੰਕੜੇ ਦਿੰਦਿਆਂ ਨੂੰ, ਕਿਉਂਕਿ ਸਾਨੂੰ ਤੁਸੀਂ ਕਹਿ ਸਕਦੇ ਹੋ ਅੰਦਰੂਨੀ ਤੌਰ ਤੇ ਪਤਾ ਨਹੀਂ ਹੈਗਾ ਕਿ ਸਿੱਖ ਕਿੰਨੇ ਕੁ ਵੱਸਦੇ ਨੇ। ਬਿਲਕੁਲ ਇਹ ਇੱਕ ਜਿਹੜੀ ਅੰਦਾਜ਼ਾ ਹੈਗਾ ਜਿਹੜਾ ਲਾਇਆ ਜਾਂਦਾ ਹੈ। ਹਾਂਜੀ, ਉਹ ਅੰਦਾਜ਼ਾ ਹੀ ਲਾਇਆ ਜਾਂਦਾ। ਹਾਂਜੀ, ਸੋ ਪਰ ਅਸੀਂ ਚਾਹ ਰਹੇ ਹਾਂ ਕਿ ਹੁਣ 20-25 ਸਾਲ ਦੇ ਵਿੱਚ ਜੇ ਅਸੀਂ ਦੇਖੀਏ, ਜੇ ਤੁਸੀਂ ਪਾਪੂਲੇਸ਼ਨ ਦੇ ਵਧਾਅ ਦੇ ਨਾਲ ਵੀ ਦੇਖਦੇ ਹੋ ਤੇ ਘੱਟੋ ਘੱਟ ਤੁਸੀਂ ਮਿਲੀਅਨ ਦੇ ਲਾਗੇ ਆਉਂਦੇ ਹੋ, ਜੀ ਹੈ ਨਾ ਜੀ। ਪਰ ਕਿਤਾਬਾਂ ਦੇ ਵਿੱਚ ਹਜੇ ਵੀ ਤੁਸੀਂ ਜੇ ਪੜ੍ਹੋਗੇ ਜ਼ਿਆਦਾਤਰ, ਚਾਹੇ ਹਿਸਟਰੀ ਦੀਆਂ ਹੋਣ ਚਾਹੇ ਇਕਨੋਮਿਕਸ ਦੀਆਂ ਹੋਣ, ਉਹਦੇ ਵਿੱਚ 5 ਲੱਖ ਦੀ ਗਿਣਤੀ ਆਉਂਦੀ। ਸੋ ਅਸੀਂ ਇਹ ਮਹਿਸੂਸ ਕੀਤਾ ਕਿ ਸਾਨੂੰ ਇਹ ਜਦੋਂ ਜਹਿਦ ਕਰਕੇ ਸਾਡਾ ਪਤਾ ਕਰਨਾ ਪੈਣਾ ਕਿ ਕੌਮ ਕਿੰਨੀ ਕਿੱਥੇ ਆਈ ਆ, ਕਿਉਂਕਿ ਜੇ ਅਸੀਂ ਸਹੂਲਤਾਂ ਲੈਣੀਆਂ ਨੇ ਜਾਂ ਜੇ ਅਸੀਂ ਕੋਈ ਕਾਰਜ ਵੀ ਕਰਨੇ ਨੇ, ਜੀ ਇਹ ਸਾਨੂੰ ਸਮਝਣਾ ਜ਼ਰੂਰੀ ਆ। ਸੋ ਸਾਨੂੰ ਜੀ ਜਦੋਂ ਜਹਿਦ ਕਰਨ ਨੂੰ 2 ਦਹਾਕੇ ਤੋਂ ਜ਼ਿਆਦਾ ਹੋ ਗਏ ਨੇ, ਚਾਹੇ ਉਹ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ, ਚਾਹੇ ਉਹ ਵੱਖ-ਵੱਖ ਸਰਕਾਰੀ ਅਦਾਰਿਆਂ ਨਾਲ ਮਿਲ ਕੇ, ਚਾਹੇ ਉਹ ਸੈਂਸਸ ਬਿਊਰੋ ਦੇ ਨੁਮਾਇੰਦਿਆਂ ਨਾਲ ਮਿਲ ਕੇ, ਚਾਹੇ ਉਹ ਵੱਖਰੇ-ਵੱਖਰੇ ਡਿਪਾਰਟਮੈਂਟ ਨਾਲ ਮਿਲ ਕੇ, ਉਹਨਾਂ ਨਾਲ ਸਾਂਝ ਪਾ ਕੇ, ਉਹਨਾਂ ਨੂੰ ਸਮਝਾ ਕੇ, ਉਹਨਾਂ ਨਾਲ ਗੱਲ ਕਰਕੇ, ਉਹਨਾਂ ਨਾਲ ਵਿਚਾਰ ਚਰਚਾ ਕਰਕੇ, ਤੇ ਵਾਹਿਗੁਰੂ ਦੀ ਮਿਹਰ ਅਨੁਸਾਰ ਇੱਕ ਬਹੁਤ ਹੀ ਵੱਡਾ ਇਤਿਹਾਸਕ ਸਾਨੂੰ ਇੱਕ ਫੈਸਲਾ ਮਿਲਿਆ ਹੈ ਕਿ ਇਸ ਵੇਲੇ ਉਹਨਾਂ ਨੇ ਅੰਦਰੂਨੀ ਤੌਰ ਤੇ ਇੰਟਰਨਲ ਕੋਡ ਸਿੱਖ ਬਣਾਈ ਹੋਈ ਆ। ਸੋ ਸਿੱਖ ਕੀ ਕਰ ਸਕਦੇ ਨੇ, ਜਦ ਕਿ ਜਿੱਥੇ ਐਥਨੀਸਿਟੀ ਆਉਂਦੀ ਹੈ ਤੁਹਾਡੀ ਪੁੱਛੀ ਜਾਂਦੀ ਹੈ, ਉੱਥੇ ਅਦਰ ਕਰਕੇ ਸਿੱਖ ਲਿਖੋ, ਤੇ ਉਹ ਜਦ ਉਹਨਾਂ ਕੋਲ ਕਾਗਜ਼ ਪਹੁੰਚਣਗੇ ਸੈਂਸਸ ਬਿਊਰੋ ਦੇ ਵਿੱਚ, ਉਹਨਾਂ ਨੇ ਜਿਹੜਾ ਸਿੱਖ ਉਹਨਾਂ ਦੀ ਇੰਟਰਨਲ ਕੋਡ ਆ ਉਹਦੇ ਵਿੱਚ ਕੋਡ ਕੀਤੀ ਜਾਵੇਗੀ, ਉਹਦੇ ਵਿੱਚ ਭਰਤੀ ਕੀਤੀ ਜਾਵੇਗੀ। ਜੀ ਤੇ ਇਹਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਤਕਰੀਬਨ 20 ਸਾਲ ਦਾ ਸਮਾਂ ਲੱਗਾ ਇੱਥੇ ਤੱਕ ਪਹੁੰਚਦਿਆਂ, ਜਦੋਂ ਸ਼ੁਰੂਆਤ ਹੁੰਦੀ ਹੈ ਇਹ ਸਾਰੇ ਪਾਰਟ ਦੀ, ਤੇ ਜਿਹੜਾ ਲੀਗਲ ਤੌਰ ਤਰੀਕੇ ਦੇ ਨਾਲ ਤੁਸੀਂ ਇਸ ਸਾਰੇ ਕੇਸ ਨੂੰ ਪਲੀਡ ਕੀਤਾ ਜਾਂ ਇਸ ਸਾਰੇ ਕੇਸ ਨੂੰ ਅੱਗੇ ਤੋਰਿਆ ਇੱਥੇ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਜਾਂ ਜਿਹੜਾ ਸੈਂਸਸ ਬਿਊਰੋ ਹੈਗਾ ਉਹਦੇ ਨਾਲ, ਤੋ ਕੀ ਇਹਦੇ ਨਾਲ ਫਰਕ ਕੀ ਪਵੇਗਾ? ਜੇ ਇਹ ਇੱਕ ਵੱਡਾ ਫੈਕਟਰ ਹੈ ਵੀ ਜਿਵੇਂ ਗਿਣਤੀ ਹੁਣ ਹੁੰਦੀ ਸੀ ਉਹਦੇ ਨਾਲ ਜਿਹੜੀ ਹੁਣ ਹੋਵੇਗੀ, ਜੇ ਸਿੱਖਾਂ ਨੂੰ ਰੈਕਗਨੀਸ਼ਨ ਮਿਲਦੀ ਹੈ ਇੱਕ ਵੱਖਰੇ ਐਥਨਿਕ ਗਰੁੱਪ ਦੇ ਤੌਰ ਤੇ ਉਹਦੇ ਨਾਲ ਕੀ ਫਰਕ ਪਊਗਾ, ਇੰਪੈਕਟ ਕੀ ਪਊਗਾ, ਜਾਂ ਇਹ ਕਹਿਣਾ ਹੋਵੇ ਵੀ ਅਮਰੀਕੀ ਸਿੱਖਾਂ ਨੂੰ ਉਹਦਾ ਫਾਇਦਾ ਕੀ ਹੋਊਗਾ? ਫਾਇਦਾ ਜੀ ਹੋਵੇਗਾ ਕਿ ਮੈਂ ਇੱਕ ਹੋਰ ਗੱਲ ਦੱਸਾਂ ਕਿ ਜਦ ਅਸੀਂ ਇਹ ਜਦੋਜਹਿਦ ਕਰ ਰਹੇ ਸੀਗੇ, ਇਹ ਕਿਉਂਕਿ ਪਿੱਛੇ ਕਿ ਕਈ ਵਾਰ ਕੰਮ ਸਾਨੂੰ ਇੱਕਦਮ ਲੱਗਦਾ ਕਿ ਹੋ ਗਏ ਨੇ, ਪਰ ਉਹਨੂੰ ਮਹਿਸੂਸ ਨਹੀਂ ਹੁੰਦਾ ਕਿ ਪਿੱਛੇ ਕਿੰਨੀ ਕੁ ਮਿਹਨਤ ਲੱਗਦੀ ਹੈ। ਦੇਖੋ ਜੀ, ਕਈ ਦਸਤਾਵੇਜ਼ ਬਣਾਉਣੇ, ਕਈ ਮੈਮੋਰੈਂਡਮ ਬਣਾਉਣੇ, ਪ੍ਰੋਫੈਸਰਾਂ ਨਾਲ ਰਾਬਤਾ ਰੱਖਣਾ, ਯੂਨੀਵਰਸਿਟੀਆਂ ਦੇ ਨਾਲ ਜਿਹੜੀ ਤੁਸੀਂ ਕਹਿ ਸਕਦੇ ਟੀਮਾਂ ਹੈਗੀਆਂ ਉਹਨਾਂ ਨਾਲ ਖੋਜ ਕਰਨੀ, ਤੇ ਨਾਲ ਦੀ ਨਾਲ ਜਿਹੜੇ ਆਪਣੇ ਹੋਰ ਸੰਸਥਾਵਾਂ ਹੈਗੀਆਂ ਨੇ ਗੈਰ ਸਿੱਖ ਸੰਸਥਾਵਾਂ, ਉਹਨਾਂ ਨਾਲ ਸਾਂਝ ਪਾਉਣੀ, ਉਹਨਾਂ ਨਾਲ ਰਿਸਰਚ ਕਰਨੀ, ਉਹਨਾਂ ਨਾਲ ਖੋਜ ਕਰਨੀ। ਸੋ ਇਸ ਮੁਕਾਮ ਤੇ ਅਸੀਂ ਆਏ ਹਾਂ, ਤੇ ਇਹਦਾ ਜੀ ਫਾਇਦਾ ਇਹ ਆ ਕਿ ਫਰਜ਼ ਕਰੋ ਕੋਈ ਇਲੈਕਟਿਡ ਅਫੀਸ਼ੀਅਲ ਆ, ਅਸੀਂ ਉਹਦੇ ਕੋਲ ਜਾਂਦੇ ਹਾਂ ਕਿ ਸਾਨੂੰ ਇਹ ਸਹੂਲਤਾਂ ਚਾਹੀਦੀਆਂ, ਉਹ ਸਾਨੂੰ ਅੰਕੜੇ ਮੰਗਣਗੇ। ਅਸੀਂ ਕਹਾਂਗੇ ਜੀ ਅਸੀਂ ਸਾਡੀ ਤਾਕਤ ਇੰਨੀ ਆ, ਉਹ ਸਾਨੂੰ ਸਬੂਤ ਦੇ ਤੌਰ ਤੇ ਕਹਿਣਗੇ ਸਾਨੂੰ ਦਿਓ। ਜੇ ਅਸੀਂ ਕਹਿੰਦੇ ਆ ਕਿ ਸਿੱਖਾਂ ਦੇ ਨਾਲ ਕੋਈ ਨਸਲੀ ਹਮਲਾ ਹੋਇਆ ਆ, ਕਿ ਸਿੱਖ ਸੀਗਾ ਤਾਂ ਹੋਇਆ ਆ, ਉਹ ਕਹਿਣਗੇ ਸਾਨੂੰ ਅੰਕੜੇ ਦਿਓ। ਜੇ ਅਸੀਂ ਕਹਿੰਦੇ ਆ ਕਿ ਜੀ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਿਵਾਉਣੀ ਹੈ ਕਿ ਸਾਡੇ ਜਿਹੜੇ ਸਿੱਖ ਨੇ ਉਹ ਦਸਤਾਰ ਬੰਨ੍ਹਦੇ ਨੇ, ਉਹ 5 ਪ੍ਰਕਾਰ ਹੈਗੇ ਨੇ, ਤੇ ਉਹਨਾਂ ਦੇ ਸਿਧਾਂਤ ਨੇ, ਤੇ ਉਹਨਾਂ ਦੇ ਚਿੰਨ੍ਹ ਹੈਗੇ ਨੇ, ਤੇ ਉਹਨਾਂ ਨੂੰ ਅਸੀਂ ਇਸ ਫਰਜ਼ ਕਰੋ ਸਟੇਟ ਦੇ ਵਿੱਚ ਜਾਂ ਸੂਬੇ ਦੇ ਵਿੱਚ ਟ੍ਰੇਨਿੰਗ ਦੇਣਾ ਚਾਹੁੰਦੇ ਆ ਕਿ ਸਿੱਖ ਇੱਥੇ ਇੰਨੇ ਨੇ, ਤੇ ਇਹਨਾਂ ਨੂੰ ਟ੍ਰੇਨਿੰਗ ਲੈਣੀ ਚਾਹੀਦੀ ਹੈ ਕਿ ਉਹਨਾਂ ਨਾਲ ਤੁਸੀਂ ਕਹਿ ਸਕਦੇ ਕਿ ਇੰਟਰੈਕਸ਼ਨ ਕਿਵੇਂ ਕਰਨਾ ਚਾਹੀਦਾ। ਉਹ ਕਹਿਣਗੇ ਸਾਨੂੰ ਅੰਕੜੇ ਦਿਓ ਜੀ। ਜੇ ਅਸੀਂ ਕਹਾਂਗੇ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਇੰਨੀ ਬੁਲਿੰਗ ਹੁੰਦੀ ਆ ਕਿ ਸਾਨੂੰ ਆਉਣ ਦਾ ਮੌਕਾ ਦਿਓ ਕਿ ਅਸੀਂ ਟ੍ਰੇਨਿੰਗ ਕਰੀਏ, ਉਹ ਕਹਿਣਗੇ ਸਾਨੂੰ ਅੰਕੜੇ ਦਿਓ। ਜੇ ਅਸੀਂ ਕਹਿੰਦੇ ਆ ਕਿ ਅਸੀਂ ਸਰਕਾਰ ਵੱਲੋਂ ਇਹ ਸਹੂਲਤਾਂ ਲੈਣਾ ਚਾਹੁੰਦੇ ਆ ਆਪਣੀ ਕਮਿਊਨਿਟੀ ਲਈ, ਚਾਹੇ ਉਹ ਐਜੂਕੇਸ਼ਨ ਦੀ ਹੈ, ਚਾਹੇ ਇਕਨੋਮਿਕ ਆ, ਚਾਹੇ ਉਹ ਜੌਬ ਟ੍ਰੇਨਿੰਗ ਆ,
ਜਾਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਇਹ ਫਰਜ਼ ਕਰੋ ਕਾਗਜ਼ਾਂ ਨੂੰ ਪੰਜਾਬੀ ਵਿੱਚ ਤਰਜਮਾ ਕਰਨਾ ਚਾਹੁੰਦੇ ਹਾਂ, ਹੈ ਨਾ ਜੀ। ਜੀ ਉਹ ਕਹਿਣਗੇ ਸਾਨੂੰ ਜੀ ਆંકੜੇ ਦਿਓ। ਸੋ ਆંકੜਿਆਂ ਤੋਂ ਬਿਨਾਂ ਅਮਰਵੀਰ ਸਿੰਘ ਜੀ ਇਹ ਗੱਲਾਂ ਕਰਨੀਆਂ ਬੜੀਆਂ ਔਖੀਆਂ ਹੁੰਦੀਆਂ ਨੇ। ਜਦ ਸਾਡੇ ਕੋਲ ਆંકੜੇ ਆ ਜਾਂਦੇ ਨੇ ਤਾਂ ਸਾਡੇ ਕੋਲ ਤੱਥ ਹੁੰਦੇ ਨੇ, ਅਸੀਂ ਉਹਨਾਂ ਕੋਲ ਲੈ ਕੇ ਜਾ ਸਕਦੇ ਹਾਂ ਤੇ ਅਸੀਂ ਬੜੇ ਧੜੱਲੀਦਾਰੀ ਨਾਲ ਕਹਿ ਸਕਦੇ ਹਾਂ, ਠੋਕ ਕੇ ਕਹਿ ਸਕਦੇ ਹਾਂ, ਦੇਖੋ ਜੀ ਇੰਨੇ ਸਿੱਖ ਇੱਥੇ ਵੱਸਦੇ ਨੇ, ਸਾਡੀ ਹੋਂਦ ਇੰਨੀ ਤਕੜੀ ਹੈ, ਇੰਨੀ ਮਜ਼ਬੂਤ ਆ, ਤੇ ਇਹ ਸਾਨੂੰ ਚੀਜ਼ਾਂ 1 2 3 ਚੀਜ਼ਾਂ ਚਾਹੀਦੀਆਂ ਨੇ, ਜਾਂ ਅਸੀਂ ਇਹ 2 3 ਚੀਜ਼ਾਂ ਕਰਨੀਆਂ ਨੇ, ਜਾਂ ਅਸੀਂ ਇੱਥੇ ਸਹਿਯੋਗੀ ਬਣਨਾ ਆ, ਜਾਂ ਸਾਡੀ ਗੱਲ ਤੁਹਾਨੂੰ ਮੰਨਣੀ ਪੈਣੀ ਆ। ਪਰ ਉਹਨਾਂ ਤੋਂ ਬਿਨਾਂ ਉਹ ਅਸੀਂ ਲੋਕਲ ਲੈਵਲ ਤੇ ਵੀ ਹੁੰਦਾ ਤੇ ਫੈਡਰਲ ਲੈਵਲ ਤੇ ਵੀ ਇੰਨੇ ਸਿੱਖ ਇਸ ਸੂਬੇ ਦੇ ਵਿੱਚ ਜਾਂ ਇਸ ਇਲਾਕੇ ਦੇ ਵਿੱਚ ਵੱਸਦੇ ਆ। ਬਿਲਕੁਲ ਜੀ, ਲੋਕਲ ਵੀ ਹੁੰਦਾ ਜੀ, ਸਟੇਟ ਲੈਵਲ ਤੇ ਵੀ ਹੁੰਦਾ ਆ, ਤੇ ਨਾਲੇ ਫੈਡਰਲ ਲੈਵਲ ਤੇ ਵੀ ਹੁੰਦਾ ਆ। ਤੇ ਮੈਂ ਇਹ ਵੀ ਗੱਲ ਦੱਸਾਂ ਕਿ ਇੱਕ ਮਰਦਮਸ਼ੁਮਾਰੀ ਦੀ ਬਹੁਤ ਵੱਡੀ ਗੱਲ ਆ, ਕਈਆਂ ਨੂੰ ਨਹੀਂ ਪਤਾ। ਹਰ 10 ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ ਅਮਰੀਕਾ ਦੇ ਵਿੱਚ ਜੀ। ਤੇ 435 ਹਾਊਸ ਆਫ ਰੈਪਰੈਜ਼ੈਂਟੇਟਿਵਸ ਨੇ, ਜਿਨ੍ਹਾਂ ਨੂੰ ਕਾਂਗਰਸ ਕਿਹਾ ਜਾਂਦਾ ਅਮਰੀਕਾ ਦੇ ਵਿੱਚ, ਜਿਹੜੇ ਨੁਮਾਇੰਦੇ ਹੈਗੇ ਨੇ ਪੂਰੇ ਸਾਰੇ ਸਟੇਟਸ ਦੇ। ਮਰਦਮਸ਼ੁਮਾਰੀ ਦੇ ਅਨੁਸਾਰ ਅਮਰਜੀਤ ਸਿੰਘ ਜੀ ਹਰ 10 ਸਾਲ ਬਾਅਦ ਉਹ ਜਿਹੜੇ 435 ਤਾਂ ਕੁੱਲ ਹੁੰਦੇ ਨੇ, ਪਰ ਹਰ ਇੱਕ ਸਟੇਟ ਨੂੰ ਕਿੰਨੇ ਰੈਪਰੈਜ਼ੈਂਟੇਟਿਵਸ ਮਿਲਨੇ ਨੇ ਉਹ ਮਰਦਮਸ਼ੁਮਾਰੀ ਦੇ ਅਨੁਸਾਰ ਮਿਲਦੇ ਨੇ। ਸੋ 10 ਸਾਲ ਬਾਅਦ ਉਹ ਦੇਖਦੇ ਨੇ ਕਿ ਇਸ ਸਟੇਟ ਦੀ ਆਬਾਦੀ ਘਟੀ ਆ ਜਾਂ ਵਧੀ ਆ। ਹੁਣ ਜਿਵੇਂ ਫਰਜ਼ ਕਰੋ ਟੈਕਸਸ ਦੇ ਵਿੱਚ 35 ਨੇ, ਅਗਲੇ ਹੁਣ ਅਸੀਂ ਜਿਹੜੇ ਮਰਦਮਸ਼ੁਮਾਰੀ ਦੇ ਮੁਤਾਬਿਕ 4 ਵਧੇ ਸੀਗੇ। ਸੋ ਇਹ ਤਾਂ ਮਤਲਬ ਪਹਿਲਾਂ ਘੱਟ ਸੀਗੇ, ਤੇ ਕਈ ਸਟੇਟਾਂ ਦੀ ਜਿਨ੍ਹਾਂ ਦੀ ਆਬਾਦੀ ਘਟ ਜਾਂਦੀ ਆ ਉਹਨਾਂ ਦੇ ਰੈਪਰੈਜ਼ੈਂਟੇਟਿਵਸ ਘਟ ਜਾਂਦੇ ਨੇ, ਜਿਨ੍ਹਾਂ ਦੀ ਆਬਾਦੀ ਵੱਧ ਜਾਂਦੀ ਆ ਉਹਨਾਂ ਦੇ ਰੈਪਰੈਜ਼ੈਂਟੇਟਿਵਸ ਵੱਧਦੇ ਨੇ। ਸੋ ਇਹ ਦੇਖੋ ਕਿ ਮਰਦਮਸ਼ੁਮਾਰੀ ਦਾ ਕਿੰਨਾ ਵੱਡਾ ਹਿੱਸਾ ਆ ਕਿ ਅਮਰੀਕਾ ਦੀ ਗਵਰਨਮੈਂਟ ਚਲਾਉਣ ਲਈ ਜਿਹੜੇ ਨੁਮਾਇੰਦੇ ਚੁਣੇ ਜਾਂਦੇ ਨੇ ਸਟੇਟਸ ਦੇ ਤੌਰ ਤੋਂ, ਉਹ ਵੀ ਮਰਦਮਸ਼ੁਮਾਰੀ ਦੇ ਅਨੁਸਾਰ ਦੱਸਿਆ ਜਾਂਦਾ ਹਰ ਸਟੇਟ ਨੂੰ ਕਿ ਤੁਹਾਡੇ ਹੁਣ ਇੰਨੇ ਨੁਮਾਇੰਦੇ ਨੇ, ਜਾਂ ਤੁਹਾਡੇ ਘੱਟ ਗਏ ਨੇ, ਜਾਂ ਤੁਹਾਡੇ ਵੱਧ ਗਏ ਨੇ, ਜਾਂ ਤੁਹਾਡੇ ਉਨੇ ਹੀ ਰਹਿ ਗਏ। ਸੋ ਜਦ ਅੰਕੜੇ ਦੇ ਹਿਸਾਬ ਨਾਲ ਨੁਮਾਇੰਦੇ ਚੁਣੇ ਜਾਂਦੇ ਨੇ ਸਟੇਟਸ ਦੇ, ਤਾਂ ਵਰੇ ਤਾਂ ਅੰਕੜੇ ਦੇ ਹਿਸਾਬ ਨਾਲ ਹੀ ਜਿਹੜੇ ਅਸੀਂ ਕਾਰਜ ਕਰਨੇ ਆ ਉਹ ਸਾਨੂੰ ਸਫਲਤਾ ਮਿਲੇਗੀ, ਤੇ ਨਾਲੇ ਸਾਨੂੰ ਜਿਹੜੇ ਨੁਮਾਇੰਦੇ ਨੇ ਸਰਕਾਰ ਦੇ, ਚਾਹੇ ਲੋਕਲ ਚਾਹੇ ਸਟੇਟ ਜਾਂ ਫੈਡਰਲ ਲੈਵਲ ਤੇ, ਅਸੀਂ ਉਹ ਸੀਨਾ ਪਸੀਨਾ ਰਲ ਕੇ ਜਿਹੜੇ ਵੀ ਕਾਰਜ ਹੈਗੇ ਨੇ ਪੰਥ ਦੀ ਚੜ੍ਹਦੀ ਕਲਾ ਲਈ ਜਾਂ ਆਪਣੇ ਸਿੱਖ ਜਿਹੜੇ ਦੇ ਫਾਇਦੇ ਲਈ ਅਸੀਂ ਉਹ ਕਰ ਸਕਦੇ ਹਾਂ ਤੇ ਕਰਵਾ ਸਕਦੇ ਹਾਂ। ਜੀ ਗੁਰਵਿੰਦਰ ਸਿੰਘ ਜੀ, ਇਸ ਦੇ ਵਿੱਚ ਜਿਹੜੀ ਇਹ ਵੱਡੀ ਇੱਕ ਡਿਵੈਲਪਮੈਂਟ, ਇਤਿਹਾਸਕ ਜਿਹੜਾ ਕਦਮ ਹੈ, ਸਿੱਖਾਂ ਦੀ ਵੱਖਰੀ ਹੋਂਦ ਤੇ ਵੱਖਰੀ ਪਹਿਚਾਣ ਦਾ ਜਿਹੜਾ ਮਾਮਲਾ ਆਉਂਦਾ ਹੈ, ਜਿਹਦੇ ਲਈ ਸਿੱਖ ਦੁਨੀਆ ਭਰ ਦੇ ਵਿੱਚ ਜਦੋਜਹਿਦ ਕਰ ਰਹੇ ਨੇ। ਆਪਣੇ ਹੋਮਲੈਂਡ ਪੰਜਾਬ ਦੇ ਵਿੱਚ ਵੀ ਇਹ ਮਸਲਾ ਹੈ, ਜਿੱਥੇ ਧਾਰਾ 25(20) ਦੇ ਆਰਟੀਕਲ 2 ਦੇ ਤਹਿਤ ਸਿੱਖਾਂ ਨੂੰ ਕਿੱਸਾਧਾਰੀ ਹਿੰਦੂ ਦੱਸਿਆ ਗਿਆ। ਇਹੀ ਜਿਹੜੀ ਅੱਜ ਇੱਥੇ ਡਿਵੈਲਪਮੈਂਟ ਹੋਈ ਹੈ, ਯੂਨਾਈਟਿਡ ਸਿੱਖਸ ਵੱਲੋਂ ਲੀਡ ਕੀਤਾ ਗਿਆ ਸੈਂਸਸ ਦੇ ਵਿੱਚ ਸਿੱਖਾਂ ਨੂੰ ਵੱਖਰੇ ਐਥਨਿਕ ਗਰੁੱਪ ਦੇ ਤੌਰ ਤੇ ਮਾਨਤਾ ਮਿਲੀ ਹੈ। ਇਹੀ ਡਿਮਾਂਡ ਇੰਗਲੈਂਡ ਦੇ ਵਿੱਚ ਵੀ ਚੱਲ ਰਹੀ ਹੈ। ਸੋ ਜਦੋਂ ਵੱਖਰੀ ਪਹਿਚਾਣ ਦਾ ਇਸ਼ੂ ਆਉਂਦਾ ਹੈ, ਉੱਥੇ ਇਸ ਸਟੈਪ ਦੀ, ਇਸ ਕਦਮ ਦੀ, ਜਾਂ ਜਿਹੜੀ ਇਹ ਪ੍ਰਾਪਤੀ ਹੋਈ ਹੈ, ਇਹਦੀ ਕਿੰਨੀ ਕੁ ਅਹਿਮੀਅਤ ਤੁਸੀਂ ਦੇਖਦੇ ਹੋ ਉਸ ਦੇ ਵਿੱਚ ਇੱਕ ਮੀਲ ਪੱਥਰ ਦੇ ਤੌਰ ਤੇ? ਦੇਖੋ ਜੀ, ਜੇ ਅਸੀਂ ਵਕਾਲਤ ਦੇ ਤੌਰ ਤੇ ਦੇਖੀਏ, ਅਸੀਂ ਜੇ ਕੋਈ ਵੀ ਕੇਸ ਲੜਨਾ ਹੋਵੇ ਤਾਂ ਅਸੀਂ ਉਹਦੇ ਜਦ ਅਸੀਂ ਖੋਜ ਕਰਦੇ ਹਾਂ ਤੇ ਦੇਖਦੇ ਹਾਂ ਕਿ ਇਹਦੀ ਮਿਸਾਲ ਕਿਤੇ ਹੋਰ ਹੈਗੀ ਆ, ਉਹਨੂੰ ਕੇਸ ਸਟੱਡੀ ਕਹਿੰਦੇ ਨੇ, ਕੇਸ ਲਾਅ ਕਹਿੰਦੇ ਨੇ। ਕਿ ਜੇ ਫਰਜ਼ ਕਰੋ ਕਿਸੇ ਸਿੱਖ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਆ, ਤਾਂ ਫਿਰ ਅਸੀਂ ਖੋਜ ਕਰ ਸਕਦੇ ਹਾਂ ਕਿ ਯਾਰ ਕਿਸੇ ਹੋਰ ਕੌਮ ਨਾਲ, ਕਿਸੇ ਯਹੂਦੀ ਨਾਲ, ਮੁਸਲਮਾਨ ਨਾਲ, ਚਾਹੇ ਕ੍ਰਿਸਚਨ ਨਾਲ, ਚਾਹੇ ਹਿੰਦੂ ਨਾਲ, ਜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਆ ਕਿਤੇ ਉਹਨੇ ਧਾਰਮਿਕ ਚਿੰਨ੍ਹ ਦੇ ਮੁਤਾਬਿਕ, ਜੇ ਹੋਈ ਆ ਤਾਂ ਅਸੀਂ ਉਹਨੂੰ ਬੜੇ ਤਕੜੇ ਹੋ ਕੇ ਸਬੂਤ ਦੇ ਤੌਰ ਤੇ ਪੇਸ਼ ਕਰ ਸਕਦੇ ਹਾਂ ਜਦ ਅਸੀਂ ਆਪਣੀ ਪੈਰਵਾਈ ਕਰਨੀ ਹੈ, ਜਾਂ ਅਸੀਂ ਜੇ ਕੋਈ ਕੇਸ ਲੜਨਾ ਹੋਵੇ ਜੀ। ਹੁਣ ਇੰਨੀ ਵੱਡੀ ਗੱਲ ਇਹ ਆ ਕਿ ਅਮਰੀਕਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਜਾਂ ਤਾਕਤਵਰ ਦੇਸ਼ ਮੰਨਿਆ ਜਾਂਦਾ ਆ, ਜਾਂ ਜਿਹਦੇ ਤੁਸੀਂ ਸਮਝਦੇ ਹੋ ਕਿ ਜਿਵੇਂ ਅਮਰੀਕਾ ਚੱਲਦਾ ਹੈ ਬਾਕੀ ਦੁਨੀਆ ਪਿੱਛੇ ਲੱਗੀ ਹੁੰਦੀ ਆ, ਜੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਅਮਰੀਕਾ ਦੀ ਗਵਰਨਮੈਂਟ ਨੇ ਇਹ ਮੰਨ ਲਿਆ ਆ ਤੇ ਸੁਚੱਜੇ ਤੌਰ ਤੇ ਕਹਿ ਦਿੱਤਾ ਆ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ, ਸਿੱਖ ਇੱਕ ਵੱਖਰੀ ਨਸਲ ਹੈ, ਐਥਨਿਸਿਟੀ ਆ ਜੀ, ਤਾਂ ਫਿਰ ਤੋਂ ਵੱਡਾ ਸਬੂਤ ਕਿਸੇ ਹੋਰ ਨੂੰ ਦੇਣ ਲਈ ਸਾਡੇ ਕੋਲ ਹੋਰ ਕੀ ਹੋ ਸਕਦਾ? ਪਹਿਲੀ ਤਾਂ ਗੱਲ ਆ, ਸਾਡੀ ਹੋਂਦ ਹੀ ਵੱਖਰੀ ਆ ਧੁਰ ਤੋਂ। ਜਿਹੜਾ ਸਾਡਾ ਧਰਮ ਆ ਉਹ ਅਸੀਂ ਜਾਣਦੇ ਹਾਂ ਕਿ ਵੱਖਰਾ ਹੈ, ਸਾਨੂੰ ਵੈਸੇ ਸਬੂਤ ਕਿਸ ਨੂੰ ਦੇਣ ਦੀ ਲੋੜ ਨਹੀਂ, ਕਿਉਂਕਿ ਸਾਡੀ ਹੋਂਦ ਹੀ ਹੈਗੀ ਆ ਜੀ। ਪਰ ਇਹ ਕੋਈ ਸਬੂਤ ਨਹੀਂ ਮੰਗਦਾ ਆ, ਜੇ ਸਾਡੇ ਤੇ ਕੋਈ ਯਕੀਨ ਨਹੀਂ ਕਰਦਾ, ਫਿਰ ਸਾਡੇ ਕੋਲ ਇਹ ਹੁਣ ਅਸੀਂ ਠੋਕ ਕੇ ਜਵਾਬ ਦੇ ਸਕਦੇ ਹਾਂ ਕਿ ਯੂਨਾਈਟਿਡ ਸਟੇਟਸ ਦੀ ਗਵਰਨਮੈਂਟ ਸੈਂਸਸ ਦੇ ਤੌਰ ਤੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਿਆ ਆ
ਕਿ ਤੁਸੀਂ ਕਿਉਂ ਨਹੀਂ ਮੰਨ ਰਹੇ, ਜਾਂ ਮਤਲਬ ਕਿਹੜੇ ਅੜਿੱਕੇ ਆ ਰਹੇ ਨੇ, ਜਾਂ ਕਿਉਂ ਇਹ ਮਤਲਬ ਇਹਦੇ ਵਿੱਚ ਅੜਚਨ ਆ ਰਹੀ ਹੈਗੀ ਆ। ਸੋ ਉਹ ਅਫਸੋਸ ਕਿ ਉਹ ਵੱਖਰੇ ਜਿਹੜੇ ਦੂਜੇ ਦੇਸ਼ ਨੇ ਜਿਨ੍ਹਾਂ ਦੇ ਕੋਈ ਆਪਣੇ ਕਾਰਨ ਹੋਣਗੇ ਅੰਦਰੂਨੀ ਤੌਰ ਤੇ, ਜਿਨ੍ਹਾਂ ਦੇ ਖੁਦ ਉਹ ਜਾਣਨ, ਪਰ ਅਸੀਂ ਜ਼ਰੂਰ ਇਹ ਜਾਣਦੇ ਹਾਂ ਕਿ ਸਿੱਖ ਇੱਕ ਵੱਖਰਾ ਧਰਮ ਆ, ਇੱਕ ਵੱਖਰੀ ਕੌਮ ਆ, ਤੇ ਇੱਕ ਵੱਖਰਾ ਐਥਨਿਸਿਟੀ ਆ ਜਿਹਨੂੰ ਨਸਲ ਕਿਹਾ। ਜੀ, ਸੋ ਇਹਦਾ ਜਿਹੜਾ ਇੱਕ ਵੱਡਾ ਫੈਕਟਰ ਹੈ, ਜਿਹੜਾ ਇਹ ਇਤਿਹਾਸਕ ਕਦਮ ਹੈ, ਇਹਦਾ ਜਿਹੜਾ ਫਾਇਦਾ ਬ੍ਰੌਡਰ ਕੰਟੈਕਸਟ ਦੇ ਵਿੱਚ ਕੌਮੀਅਤ ਦੇ ਤੌਰ ਤੇ ਵੀ ਹੋਊਗਾ, ਜਿੱਥੇ ਅੱਜ ਭਾਰਤ ਦੇ ਵਿੱਚ ਧਾਰਾ 25(b) ਦੇ ਤਹਿਤ ਸਿੱਖਾਂ ਨੂੰ ਜਿਹੜਾ ਕੇਸਾਧਾਰੀ ਹਿੰਦੂ ਦੱਸਿਆ ਗਿਆ, ਜਦੋਂ ਉਸ ਕਲੇਮ ਨੂੰ ਅਸੀਂ ਨਕਾਰਦੇ ਹਾਂ ਤੇ ਆਪਣੀ ਅਡਰੀ ਹੋਂਦ ਦੀ ਜਿਹੜੀ ਗੱਲ ਹੈਗੀ ਹੈ ਉਹਨੂੰ ਅਸੀਂ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਹਾਂ, ਤੇ ਉੱਥੇ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ। ਗੁਰਵਿੰਦਰ ਸਿੰਘ ਜੀ, ਜਿਵੇਂ ਜੇ ਤੁਸੀਂ ਧਰਮਾਂ ਦੀ ਗੱਲ ਕਰਦੇ ਹੋ ਤਾਂ ਜਰੂਸਲਮ ਇੱਕ ਸ਼ਹਿਰ ਹੈਗਾ ਜਿੱਥੇ ਤੁਸੀਂ ਕਹਿ ਸਕਦੇ ਹੋ ਇਸਲਾਮ, ਜੁਡਾਇਜ਼ਮ ਤੇ ਕ੍ਰਿਸਚੀਅਨਿਟੀ ਦੀ ਹੋਂਦ ਆਉਂਦੀ ਹੈ ਨਾ ਜੀ। ਸੋ ਜਿਹੜੇ ਪੁਰਾਣੇ ਧਰਮ ਮੰਨੇ ਜਾਂਦੇ ਨੇ, ਤੇ ਜੇ ਕੋਈ ਕਵੇ ਕਿ ਜੀ ਕੋਈ ਇੱਕ ਸ਼ਹਿਰ ਹੈਗਾ ਜੀ, ਉਹ ਜਰੂਸਲਮ ਆ ਜੀ, ਉਹ ਯਹੂਦੀਆਂ ਦਾ ਹੀ ਜੀ ਇਕੱਲੇ, ਫਿਰ ਜੇ ਕੋਈ ਹੋਰ ਵੀ ਧਰਮ ਆ ਇਹ ਸ਼ਹਿਰ ਨੂੰ ਆਪਣੀ ਧੁਰ ਜਾਣਦੇ ਨੇ ਜਾਂ ਆਪਣਾ ਬੇਸ ਜਾਣਦੇ ਨੇ, ਉਹ ਵੀ ਯਹੂਦੀ ਨੇ। ਜੇ ਤੁਸੀਂ ਕਿਸੇ ਮੁਸਲਮਾਨ ਨੂੰ ਕਹੋ ਤੂੰ ਯਹੂਦੀ ਆ, ਜਾਂ ਕ੍ਰਿਸਚਨ ਨੂੰ ਕਹੋ ਤੂੰ ਯਹੂਦੀ ਆ, ਤਾਂ ਮੇਰੇ ਖਿਆਲ ਨਾਲ ਉਹ ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ ਹੋਵੇਗਾ। ਹਰ ਧਰਮ ਨੂੰ ਆਪਣੀ ਵੱਖਰੀ ਹੋਂਦ, ਆਪਣੀ ਵੱਖਰੀ ਪਹਿਚਾਣ, ਤੇ ਆਪਣੇ ਤੌਰ ਤੇ ਜਿਹੜੇ ਉਹਨਾਂ ਦੇ ਟੀਚੇ ਹੈਗੇ ਨੇ, ਆਪਣੇ ਉਹਨਾਂ ਦੇ ਫਲਸਫੇ ਹੈਗੇ ਨੇ, ਉਹਨਾਂ ਨੂੰ ਵਧਣ ਫੁੱਲਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜੀ। ਸੋ ਐਵੇਂ ਸਿੱਖ ਧਰਮ ਆ। ਅਸੀਂ ਨਹੀਂ ਕਹਿੰਦੇ ਕਿ ਕੋਈ ਸਾਡੇ ਚੋਂ ਨਿਕਲਿਆ, ਅਸੀਂ ਨਹੀਂ ਕਹਿੰਦੇ ਕੋਈ ਸਾਡੇ ਵਿੱਚ ਹੀ ਹੈਗਾ ਆ, ਪਰ ਜੇ ਕੋਈ ਹੋਰ ਕਹਿਣ ਦੀ ਕੋਸ਼ਿਸ਼ ਕਰੇ ਕਿ ਨਹੀਂ ਸਿੱਖ ਵੱਖਰੇ ਨਹੀਂ, ਜਾਂ ਬੋਧੀ ਵੱਖਰੇ ਨਹੀਂ, ਜਾਂ ਜੈਨੀ ਵੱਖਰੇ ਨਹੀਂ, ਜਾਂ ਸਾਡੇ ਹੀ ਨੇ, ਤਾਂ ਇਹ ਜ਼ਰੂਰ ਦੁੱਖ ਹੁੰਦਾ ਆ ਕਿ ਦੇਖੋ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ, ਪਰ ਇਹ ਵੀ ਅਸੀਂ ਨਹੀਂ ਕਰ ਸਕਦੇ ਕਿ ਕੋਈ ਸਾਡੀ ਹੋਂਦ ਨੂੰ ਹੀ ਕੁਚਲ ਦੇਵੇ ਜਾਂ ਕੋਈ ਸਾਡੀ ਹੋਂਦ ਨੂੰ ਹੀ ਨਿਗਲ ਲਵੇ। ਸੋ ਉਹ ਕੋਈ ਵੀ ਬੰਦਾ ਆਪਣੀ, ਹਰ ਬੰਦੇ ਨੂੰ ਆਪਣੀ ਅਣਖ ਤੇ ਪਿਆਰੀ ਹੁੰਦੀ ਆ, ਤੇ ਸਿੱਖ ਧਰਮ ਉੱਤੇ ਕੋਈ ਅਲੱਗਾ ਨਹੀਂ ਹੈਗਾ। ਸਾਡਾ ਤਾਂ ਸਗੋਂ ਧਰਮ ਹੀ ਇਸ ਟੀਚੇ ਤੇ ਬਣੇ ਹੋਏ ਆ ਕਿ ਅਸੀਂ ਧਰਮ ਦੀ ਰੱਖਿਆ ਕਰਨੀ ਹੈ, ਜਰਵਾਣੇ ਦੀ ਭਖਿਆ ਕਰਨੀ ਆ, ਅਸੀਂ ਗਰੀਬ ਦੀ ਸਹਾਇਤਾ ਕਰਨੀ ਆ, ਅਸੀਂ ਲੋੜਵੰਦ ਦੀ ਮਦਦ ਕਰਨੀ ਆ, ਤੇ ਜਿਹੜੀ ਤੈਅ ਹੈਗੀ ਆ ਸਿੱਖ ਧਰਮ ਦੀ ਕਿ ਅਸੀਂ ਨਾ ਕਿਸੇ ਤੇ ਜ਼ੁਲਮ ਕਰਨਾ ਆ ਜੀ, ਪਰ ਇਹ ਵੀ ਬਕਾਇਦੇ ਤੌਰ ਤੇ ਬੜੇ ਅਸੀਂ ਧੜੱਲੇਦਾਰੀ ਨਾਲ ਕਹਿੰਦੇ ਆ ਕਿ ਨਾ ਅਸੀਂ ਜ਼ੁਲਮ ਸਹਿਣਾ ਹੈ ਜੀ। ਬਿਲਕੁਲ ਗੁਰਵਿੰਦਰ ਸਿੰਘ ਜੀ, ਇੱਕ ਹੋਰ ਪੁਆਇੰਟ ਮੈਂ ਇੱਥੇ ਰੇਜ਼ ਕਰਨਾ ਚਾਹੂੰਗਾ। ਜਿਵੇਂ ਹੁਣ ਤੱਕ ਜਿਹੜੀ ਗਿਣਤੀ ਵੀ ਹੁੰਦੀ ਹੈ, ਭਾਵੇਂ ਉਹ ਮੀਡੀਆ ਦੇ ਵਿੱਚ ਹੁੰਦਾ ਜਾਂ ਖਾਸ ਤੌਰ ਤੇ ਜੇ ਇੰਡੀਅਨ ਮੀਡੀਆ ਦੀ ਗੱਲ ਕਰਨੀ ਹੋਵੇ, ਤੇ ਹਮੇਸ਼ਾ ਇਹ ਦਾਅਵੇ ਹੁੰਦੇ ਨੇ, ਕਲੇਮ ਹੁੰਦੇ ਨੇ ਕਿ ਅਮਰੀਕਾ ਦੇ ਵਿੱਚ ਇੰਡੀਅਨ ਅਮਰੀਕਨਜ਼ ਕਰੀਬ 3 ਮਿਲੀਅਨ ਦੇ ਨੇੜੇ ਤੇੜੇ ਜਿਹੜੀ ਉਹਨਾਂ ਦੀ ਗਿਣਤੀ ਹੈ ਉਹ ਦੱਸੀ ਜਾਂਦੀ ਹੈ। ਸੋ ਓਬਵੀਅਸਲੀ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਇੰਡੀਅਨ ਅਮਰੀਕਨ ਦੇ ਤੌਰ ਤੇ ਜਿਹੜਾ ਹੈ ਰੈਕਗਨਾਈਜ਼ ਕੀਤਾ ਜਾਂਦਾ ਹੈ ਜਾਂ ਮੰਨਿਆ ਜਾਂਦਾ ਹੈ ਜਾਂ ਉਸ ਖਾਤੇ ਦੇ ਵਿੱਚ ਪਾਇਆ ਜਾਂਦਾ। ਸੋ ਇਹ ਜਿਹੜਾ ਹੁਣ ਕਦਮ ਚੁੱਕਿਆ ਗਿਆ ਹੈ, ਜਾਂ ਸਿੱਖਾਂ ਦੀ ਵੱਖਰੀ ਜੇ ਗਿਣਤੀ ਹੋਵੇਗੀ ਤਾਂ ਓਬਵੀਅਸਲੀ ਉਹਨਾਂ ਦੀ ਗਿਣਤੀ ਵੱਖਰੀ ਹੁੰਦੀ ਹੈ ਤੇ ਉਹਨਾਂ ਦੀ ਮਾਨਤਾ ਵੀ ਵੱਖਰੇ ਤੌਰ ਤੇ ਹੀ ਉਹਨਾਂ ਦੀ ਗਿਣਤੀ ਕੀਤੀ ਜਾਵੇਗੀ। ਸੋ ਜਿਹੜਾ ਇੰਡੀਆ ਦੇ ਨਾਲੋਂ ਜਾਂ ਇੰਡੀਅਨ ਅਮਰੀਕਨਜ਼ ਨਾਲੋਂ ਵੱਖਰੇ ਹੋ ਕੇ ਸਿੱਖ ਅਮਰੀਕਨਜ਼ ਦੇ ਤੌਰ ਤੇ ਰੈਕਗਨੀਸ਼ਨ ਹੋਣੀ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਵਿਸ਼ੇਸ਼ ਕਰਕੇ ਜੇ ਕੀ ਜਿਹੜੇ ਇੰਡੀਅਨ ਅਮਰੀਕਨਜ਼ ਹੈਗੇ ਆ ਉਹਨਾਂ ਵੱਲੋਂ ਵੀ ਇਸ ਦੇ ਉੱਤੇ ਕੋਈ ਪ੍ਰਤੀਕਰਮ ਦੇਖਣ ਨੂੰ ਮਿਲਿਆ ਇਸ ਸਾਰੀ ਪ੍ਰੋਸੈਸ ਦੇ ਵਿੱਚ, ਜਾਂ ਹੁਣ ਜਦੋਂ ਇਹ ਖਬਰ ਸਾਹਮਣੇ ਆਈ ਹੈ ਉਦੋਂ? ਹਾਂਜੀ, ਦੇਖੋ ਜੀ, ਮਤਲਬ ਇਹ ਜ਼ਰੂਰ ਹੋ ਸਕਦਾ ਹੈ ਕਿਉਂਕਿ ਜਦੋਂ ਵੀ ਇਹੋ ਜਿਹੇ ਇਤਿਹਾਸਕ ਕਦਮ ਜਿੱਤੇ ਜਾਂਦੇ ਨੇ ਜਾਂ ਸਾਨੂੰ ਇਹੋ ਜਿਹੀ ਕੋਈ ਇਤਿਹਾਸਕ ਤੌਰ ਤੇ ਕੋਈ ਜਿੱਤ ਹਾਸਲ ਹੁੰਦੀ ਆ, ਤਾਂ ਜ਼ਾਹਿਰ ਆ ਕਿ ਕੋਈ ਨਾ ਕੋਈ ਤਾਂ ਹੁੰਦਾ ਆ ਜਿਹਨੂੰ ਇਹ ਹਾਜ਼ਮ ਨਹੀਂ ਹੁੰਦਾ ਜਾਂ ਜਿਹਨੂੰ ਗਿਲੇ ਸ਼ਿਕਵੇ ਹੁੰਦੇ ਨੇ। ਪਰ ਬੌਦਾਦ ਵਿੱਚ ਅਸੀਂ ਕਹਿ ਸਕਦੇ ਕਿ ਜਿੰਨੀ ਖੁਸ਼ੀ ਦੀ ਲਹਿਰ ਸਿੱਖ ਪੰਥ ਦੇ ਵਿੱਚ ਆਈ ਆ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਸਾਨੂੰ ਕਿੰਨੀਆਂ ਮੈਸੇਜਸ ਆ ਰਹੀਆਂ ਨੇ, ਕਿੰਨੀਆਂ ਸੰਸਥਾਵਾਂ ਖੁਸ਼ ਹੋ ਰਹੀਆਂ ਨੇ ਯਾਰ ਅਸੀਂ ਤਾਂ ਮਤਲਬ ਜਦੋਂ ਜਹਿਦ ਕਰਦੇ ਹੀ ਮਰ ਗਏ ਕਿ ਪਤਾ ਲੱਗ ਜਾਵੇ ਕਿ ਜਿਹੜੇ ਦਸਤਾਰ ਬੰਨ੍ਹਦੇ ਨੇ ਉਹ ਸਿੱਖ ਨੇ, ਕਿ ਸਾਡੀ ਪਹਿਚਾਣ ਸਾਰੇ ਦੁਨੀਆ ਨੂੰ ਪਤਾ ਲੱਗੇ। ਹੁਣੇ ਸਾਡਾ ਵੀਰ ਸੰਦੀਪ ਸਿੰਘ ਧਾਲੀਵਾਲ ਜੋ ਗੁਜ਼ਰਿਆ ਅਕਤੂਬਰ ਦੇ ਵਿੱਚ, ਉਹਦਾ ਟੀਚਰ ਸੀਗਾ ਯੂਨਾਈਟਿਡ ਸਟੇਟਸ ਦਾ, ਉਹ ਹੋਮਲੈਂਡ ਸਿਕਿਉਰਿਟੀ ਡਾਇਰੈਕਟਰ ਸੀਗਾ, ਕਹਿੰਦਾ ਕਿ ਮੈਂ ਜੌਬ ਕਰ ਸਕਦਾ ਪੁਲਿਸ ਦੇ ਵਿੱਚ ਬਿਨਾਂ ਦਸਤਾਰ ਤੋਂ, ਤੇ ਸਗੋਂ ਮੇਰੇ ਲਈ ਬੜਾ ਸੌਖਾ ਹੋਵੇ ਜੀ, ਮੈਨੂੰ ਕੋਈ ਨਿਗੜਾ ਨਹੀਂ ਆਉਣੀ, ਪਰ ਮੈਂ ਬਕਾਇਦਾ ਤੌਰ ਤੇ ਗੁਰੂ ਦਾ ਸਿੱਖ ਹਾਂ, ਤੇ ਜੇ ਮੈਂ ਕਿਸੇ ਦੀ ਰੱਖਿਆ ਕਰਨੀ ਆ ਤੇ ਇਹ ਤਾਂ ਸਾਡਾ ਧਰਮ ਕਹਿੰਦਾ ਹੈ, ਸਾਡਾ ਮੁੱਢਲਾ ਅਸੂਲ ਆ, ਮੈਂ ਦਸਤਾਰ ਬੰਨ੍ਹ ਕੇ ਇਹ
ਕਾਰਜ ਕਰਨੇ ਆ। ਤੇ ਦੇਖੋ ਨੇ ਦਸਤਾਰ ਦੀ ਮਹੱਤਤਾ ਪੂਰੀ ਦੁਨੀਆ ਦੇ ਵਿੱਚ ਉਜਾਗਰ ਕਰ ਦਿੱਤੀ ਤੇ ਲੋਕਾਂ ਨੂੰ ਦੱਸ ਦਿੱਤਾ ਕਿ ਸਿੱਖ ਕੌਣ ਨੇ। ਪਰ ਜੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਕੀਕੀ ਤੌਰ ਤੇ ਪੈਰਵਾਈ ਕਰੀਏ ਉਹ ਜਿਹੇ ਸੂਰਮਿਆਂ ਦੀਆਂ ਗੱਲਾਂ ਦੇ ਉੱਪਰ, ਉਹਨਾਂ ਦੇ ਕਾਰਜਾਂ ਦੇ ਉੱਪਰ, ਕਿ ਅਸੀਂ ਜਿੱਤ ਜਿਹੜੀ ਆ ਯਕੀਨੀ ਬਣਾਈਏ। ਤੇ ਬਣ ਗਈ ਆ ਹੁਣ ਕਿ ਲਿਖਤੀ ਰੂਪ ਵਿੱਚ ਸਾਨੂੰ ਇਹ ਮਾਨਤਾ ਮਿਲ ਗਈ ਹੈ ਕਿ ਸਿੱਖ ਇੱਕ ਵੱਖਰੀ ਐਥਨਿਸਿਟੀ ਆ। ਤੇ ਰਹੀ ਜੀ ਦੂਜੇ ਮਤਲਬ ਸੈਕਸ਼ਨ ਦੇ ਅੰਦਰ, ਦੇਖੋ ਚਾਹੇ ਸਿੱਖ ਹੈਗਾ ਬ੍ਰਾਜ਼ੀਲ ਤੋਂ ਆ, ਚਾਹੇ ਕੋਈ ਗੋਰਾ ਸਿੱਖ ਹੈ, ਕੋਈ ਗੋਰਾ ਸਿੱਖ ਆ, ਉਹ ਸਾਰਿਆਂ ਨੂੰ ਇਹ ਖੁਸ਼ੀ ਹੋਵੇਗੀ ਕਿ ਉਹਨਾਂ ਨੂੰ ਕਿਤੇ ਹੋਰ ਭਟਕਣ ਦੀ ਲੋੜ ਨਹੀਂ ਹੈਗੀ। ਉਹ ਐਥਨਿਕ ਤੌਰ ਤੇ ਆਪਣੇ ਆਪ ਨੂੰ ਸਿੱਖ ਕਹਿ ਸਕਦੇ, ਹੈਨਾ ਜੀ। ਆਪਣਾ ਗਿਣਤੀ ਕਿਸੇ ਹੋਰ ਦੇ ਖਾਤੇ ਨਹੀਂ ਪੈਂਦੀ। ਸੋ ਹੁਣ ਤਾਂ ਖੁਸ਼ੀ ਦੀ ਗੱਲ ਹੈ, ਕਿਉਂਕਿ ਜੇ ਗਿਣਤੀ ਸਿੱਖਾਂ ਦੀ ਹੈ ਤਾਂ ਸਿੱਖਾਂ ਦੇ ਖਾਤੇ ਪੈਣੀ ਚਾਹੀਦੀ ਹੈ। ਸੋ ਕਿਸੇ ਨੂੰ ਇਤਰਾਜ਼ ਤਾਂ ਹੋਣਾ ਨਹੀਂ ਚਾਹੀਦਾ। ਤੇ ਜੇ ਹੈਗਾ ਉਹ ਜਾਣਨ ਕਿ ਕਿਉਂ ਇਤਰਾਜ਼ ਹੈਗਾ ਆ। ਪਰ ਸਾਨੂੰ ਪਤਾ ਕਿ ਅਸੀਂ ਜਿਹੜੀ ਆਪਣੀ ਇਹ ਗੱਲ ਦੁਨੀਆ ਤੱਕ ਪਹੁੰਚਾਉਣੀ ਆ, ਕਿ ਅਸੀਂ ਆਪਣੇ ਬੱਚਿਆਂ ਨੂੰ, ਅਮਰਵੀਰ ਸਿੰਘ ਜੀ ਹੋਰ ਵੱਡੀ ਗੱਲ ਆ, ਜੇ ਅਸੀਂ ਬੱਚਿਆਂ ਦੇ ਵਿੱਚ ਇਹ ਫਕਰ ਪੈਦਾ ਕਰਨਾ ਚਾਹੁੰਦੇ ਕਿ ਤੁਸੀਂ ਸਿੱਖ ਹੋ ਤੇ ਤੁਸੀਂ ਸੀਨਾ ਠਾਣ ਕੇ ਕਹੋ ਕਿ ਮੈਂ ਸਿੱਖ ਹਾਂ, ਉਹਨਾਂ ਨੂੰ ਜਦ ਦਿਸੇਗਾ ਕਿ ਦੇਖੋ ਜੀ ਸਿਰਫ ਸਾਡੇ ਭੈਣ ਭਰਾ ਨਹੀਂ ਕਹਿੰਦੇ, ਅਮਰੀਕਾ ਸਰਕਾਰ ਵੀ ਸਾਨੂੰ ਮਹੱਤਤਾ ਦਿੰਦੀ ਆ, ਤਾਂ ਉਹ ਬੱਚੇ ਦੀ ਜਿਹੜੀ ਸਹਿਨਸ਼ੀਲਤਾ ਆ, ਜਿਹੜੇ ਉਹਦੀ ਤੁਸੀਂ ਕਹਿ ਸਕਦੇ ਅੰਦਰੂਨੀ ਜਿਹੜੀ ਉਹਦੀ ਤਾਕਤ ਆ, ਉਹਨੂੰ ਵਾਧਾ ਹੁੰਦਾ ਹੈ। ਉਹ ਸਕੂਲਾਂ ਦੇ ਵਿੱਚ ਜਾ ਕੇ ਬੜੇ ਫਕਰ ਨਾਲ ਕਹਿ ਸਕਦੇ ਨੇ ਮੈਂ ਸਿੱਖ ਹਾਂ। ਉਹ ਦਸਤਾਰ ਬੜੇ ਮਾਣ ਮੰਨ ਸਕਦੇ ਨੇ। ਵੈਸੇ ਤਾਂ ਸਾਡਾ ਇਤਿਹਾਸ ਹੀ ਗੌਰਵਮਈ ਹੈਗਾ ਆ, ਪਰ ਇੱਥੇ ਰਹਿੰਦੇ ਆ ਜੇ ਸਾਨੂੰ ਹੋਰ ਵੀ ਸਹੂਲਤਾਂ ਮਿਲਣ, ਜੇ ਸਾਨੂੰ ਸਰਕਾਰੀ ਅਦਾਰੇ ਦੇ ਵਿੱਚ ਵੀ ਸਾਡੀ ਪ੍ਰਸ਼ੰਸਾ ਹੋਵੇ, ਤਾਂ ਉਹ ਸੋਨੇ ਤੇ ਸੁਹਾਗਾ ਬਣਦਾ ਆ। ਤੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਸੈਂਸਸ ਬਿਊਰੋ ਦੇ, ਅਮਰੀਕਨ ਸਰਕਾਰ ਦੇ, ਜਿਹੜੇ ਸਾਰੇ ਨੁਮਾਇੰਦਿਆਂ ਨੇ ਸਾਡੇ ਨਾਲ ਕਾਰਜ ਕੀਤੇ ਨੇ, ਜਿਹੜੀਆਂ ਸੰਸਥਾਵਾਂ ਸਾਡੇ ਨਾਲ ਜੁੜ ਕੇ ਜੰਗੀ ਪੱਧਰ ਤੇ ਜਿਨ੍ਹਾਂ ਨੇ ਕਾਰਜ ਕੀਤੇ ਨੇ, ਚਾਹੇ ਉਹ AGPC ਹੋਵੇ, ਚਾਹੇ ਉਹ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਹੋਵੇ, ਚਾਹੇ ਉਹ ਜਗਾਰਾ ਵਰਗੀਆਂ ਸੰਸਥਾਵਾਂ ਹੋਣ, ਚਾਹੇ ਉਹ ਸਾਲਦੈਫ ਹੋਣ, ਚਾਹੇ ਥੋੜੀ ਬਹੁਤੀ ਜਿਨ੍ਹਾਂ ਨੇ ਪਿੱਛੇ ਵੀ ਸਹਾਰਾ ਆਪਣੇ ਤੌਰ ਤੇ ਤੁਸੀਂ ਕਹਿ ਸਕਦੇ ਹੋ, ਚਾਹੇ ਉਹ ਜੰਗੀ ਪੱਧਰ ਤੇ ਨਹੀਂ ਦੇ ਸਕੇ, ਪਰ ਉਹ ਸਪੋਰਟ ਦਿੰਦੇ ਰਹੇ ਮਾਨਸਿਕ ਤੌਰ ਤੇ ਸਿੱਖ ਕੋਲੀਸ਼ਨ ਹੋਣੀ ਹੋਣ। ਪਰ ਯੂਨਾਈਟਿਡ ਸਟੇਟਸ ਨੂੰ ਬੜਾ ਮਾਣ ਆ ਕਿ ਸਾਨੂੰ 2 ਦਹਾਕੇ ਹੋ ਗਏ ਤੇ ਇਹ ਜਿਹੜੀ ਜਿੱਤ ਹੈਗੀ ਆ, ਇਹ ਯੂਨਾਈਟਿਡ ਸਟੇਟਸ ਦੇ ਝੋਲੀ ਨਹੀਂ ਪਈ, ਇਹ ਸਿੱਖ ਪੰਥ ਦੇ ਝੋਲੀ ਪਈ। ਜੀ ਬਿਲਕੁਲ। ਤੇ ਇਹਦੇ ਵਿੱਚ ਹੁਣ ਜਿਹੜੀ ਅਗਲੀ ਪ੍ਰੋਸੈਸ ਹੈਗੀ ਹੈ ਉਹ ਕੀ ਹੋਵੇਗੀ? ਇਹ ਜਿਹੜੀ ਹੁਣ ਸੈਂਸਸ ਇਸ ਸਾਲ ਦੇ ਵਿੱਚ ਹੋਣੀ ਹੈ ਅਮਰੀਕਾ ਦੇ ਵਿੱਚ, ਇਹਦੀ ਪ੍ਰੋਸੈਸ ਕੀ ਹੈ? ਸਿੱਖਾਂ ਨੂੰ ਕੁਝ ਦੱਸਣ ਦੀ ਲੋੜ, ਮੈਸੇਜ ਜਾਂ ਸੁਨੇਹਾ ਦੇਣ ਦੀ ਲੋੜ ਵੀ ਇਸ ਪ੍ਰੋਸੈਸ ਨੂੰ ਦੇ ਵਿੱਚੋਂ ਦੀ ਜਿਹੜਾ ਲੰਘਣ ਵਾਲਾ ਪਾਰਟ ਹੈਗਾ, ਜਿਹੜੀ ਇਹਦੀ ਇੰਪਲੀਮੈਂਟੇਸ਼ਨ ਹੈ, ਉਹਦੇ ਵਿੱਚ ਉਹਦੇ ਪ੍ਰੋਸੈਸ ਬਾਰੇ ਮੈਂ ਥੋੜਾ ਜਿਹਾ ਜਾਣਨਾ ਚਾਹੂੰਗਾ ਜਾਂਦੇ ਜਾਂਦੇ। ਸਗੋਂ ਇਹ ਬਹੁਤ ਅਹਿਮ ਸਵਾਲ ਆ। ਸਗੋਂ ਇਹੀ ਤਾਂ ਹੁਣ ਕੰਮ ਸ਼ੁਰੂ ਹੁੰਦਾ ਵੈਸੇ, ਕਿਉਂਕਿ ਹੁਣ ਸਾਨੂੰ ਜਿਹੜੀ ਇੰਟਰਨਲ ਕੋਡ ਮਿਲ ਗਈ ਆ, ਪਰ ਸਾਨੂੰ ਹੁਣ ਆਪਣੀ ਕੌਮ ਨੂੰ ਦੱਸਣਾ ਪੈਣਾ ਆ ਕਿ ਅਸੀਂ ਤਾਂ ਹੀ ਤਹਿ ਦਿਲੋਂ ਧੰਨਵਾਦੀ ਹਾਂ TV84 ਦੇ, ਕਿਉਂਕਿ ਜਿਹੜੇ ਹਜ਼ਾਰਾਂ ਸਿੱਖ, ਮੈਂ ਕਹਾਂਗਾ ਲੱਖਾਂ ਸਿੱਖ ਦੇਖ ਰਹੇ ਦੁਨੀਆ ਭਰ ਦੇ ਵਿੱਚ, ਉਹਨੂੰ ਪਤਾ ਲੱਗ ਰਿਹਾ ਆ ਪਹਿਲਾਂ ਕੀ ਹੋਇਆ, ਕੀ ਆ, ਕਿਉਂ ਹੋਇਆ ਤੇ ਕਿਵੇਂ ਹੋਇਆ। ਪਰ ਹੁਣ ਅਸੀਂ ਕਰਨਾ ਕੀ ਹੈ? ਜਦ ਵੀ ਲੈਟਰ ਆਪਣੇ ਸੈਂਸਸ ਦੇ ਆਉਂਦੇ ਨੇ, ਸਾਰਿਆਂ ਦੇ ਘਰਾਂ ਵਿੱਚ ਆਉਣਗੇ, ਚਾਹੇ ਉਹ ਆਪਣੇ ਘਰਾਂ ਦੇ ਵੱਲ ਆਉਣ, ਨੁਮਾਇੰਦੇ ਕਈ ਵਾਰ ਦਸਤਕ ਵੀ ਕਰਕੇ ਘਰਾਂ ਚ ਆਉਂਦੇ ਨੇ ਤੇ ਉਹ ਸੈਂਸਸ ਲੈਂਦੇ ਨੇ ਜੀ। ਸੋ ਉਹਦੇ ਵਿੱਚ ਬੜਾ ਜ਼ਰੂਰੀ ਆ, ਤੁਸੀਂ ਆਪਣਾ ਨਾਮ ਭਰਦੇ ਹੋ, ਤੁਸੀਂ ਆਪਣੀ ਜਾਣਕਾਰੀ ਦਿੰਦੇ ਹੋ, ਤੁਸੀਂ ਆਪਣੇ ਬਾਰੇ ਦੱਸਦੇ ਹੋ। ਪਰ ਇੱਕ ਹੋਰ ਗੱਲ ਆ ਕਿ ਉਹਦੇ ਵਿੱਚ ਜਦ ਤੁਸੀਂ ਐਥਨਿਕ ਤੁਹਾਡਾ ਆਉਂਦਾ ਆ, ਜਿਹੜਾ ਕਿੱਤਾ ਆਉਂਦਾ ਆ ਜਾਂ ਖਾਨਾ ਆਉਂਦਾ, ਜਿਹੜਾ ਐਥਨਿਕ ਖਾਨਾ ਆਉਂਦਾ ਆ, ਉਹਦੇ ਵਿੱਚ ਤੁਸੀਂ ਅਦਰ ਟਿਕ ਮਾਰ ਕੇ ਉਹਦੇ ਥੱਲੇ ਸਿੱਖ SIKH ਲਿਖਦੇ ਹੋ, ਤੇ ਤੁਸੀਂ ਸਾਰੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਵੀ ਨਸੀਹਤ ਦਿੰਦੇ ਹੋ ਕਿ ਉਹ ਵੀ ਸਾਰੇ ਐਵੇਂ ਕਰਨ ਜੀ। ਜਦ ਇਹ ਸੈਂਸਸ ਬਿਊਰੋ ਦੇ ਵਿੱਚ ਜਾਣਗੇ ਕਾਗਜ਼, ਤਾਂ ਉਹਨਾਂ ਨੇ ਜਿਹੜੀ ਇੰਟਰਨਲ ਕੋਡ ਸਿੱਖ ਹੈਗੀ ਆ, ਉਹਦੇ ਵਿੱਚ ਸਾਰੇ ਜਿਹੜੇ ਇਹ ਕਾਗਜ਼ ਹੈਗੇ ਨੇ, ਚਾਹੇ ਉਹ 2.5 ਲੱਖ ਨੇ, 5 ਲੱਖ ਨੇ, 1 ਮਿਲੀਅਨ ਨੇ, 1.25 ਮਿਲੀਅਨ ਨੇ, ਉਹ ਸਾਰੇ ਉਹ ਇੰਟਰਨਲ ਕੋਡ ਦੇ ਵਿੱਚ ਉਹਨਾਂ ਨੇ ਭਰ ਦੇਣੀ। ਸੋ ਬੜਾ ਜ਼ਰੂਰੀ ਹੈ। ਤੇ ਅਸੀਂ ਵੀ ਹੁਣ ਕਾਫੀ ਹੱਦ ਤੱਕ ਜਿਹੜੇ ਮੈਂ ਸੰਸਥਾਵਾਂ ਦੀ ਵੀ ਜ਼ਿਕਰ ਕੀਤਾ ਸੀ, ਸਾਰਿਆਂ ਨਾਲ ਰਲ ਮਿਲ ਕੇ ਇਕੱਠੇ ਹੋ ਕੇ ਅਸੀਂ ਮੀਡੀਆ ਕੈਂਪੇਨ ਵੀ ਚਲਾਵਾਂਗੇ, ਮੀਡੀਆ ਬਲਿਟਸ ਵੀ ਚਲਾਵਾਂਗੇ, ਅਸੀਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਕੈਂਪੇਨਸ ਵੀ ਚਲਾਵਾਂਗੇ, ਕੈਂਪ ਵੀ ਚਲਾਵਾਂਗੇ। ਤੇ ਅਸੀਂ ਬੇਨਤੀ ਕਰਾਂਗੇ ਕਿ ਜੇ ਕਿਸੇ ਨੂੰ ਵੀ ਕੋਈ ਸਵਾਲ ਹੋਵੇ united6.org ਤੇ ਜਾ ਸਕਦੇ ਨੇ, ਸਾਡੀ ਫੇਸਬੁੱਕ ਪੇਜ ਤੇ ਜਾ ਸਕਦੇ ਨੇ, ਪਰ ਇਹ ਅਧੂਰਾ ਨਾ ਕਰੇ ਕੋਈ ਵੀ। ਇਹ ਸਾਡੇ ਕੋਲ ਕਿਸੇ ਵੱਲੋਂ ਢਿੱਲ ਨਾ ਹੋਵੇ
ਕਿ ਯਾਰ ਕੋਈ ਗੱਲ ਨਹੀਂ ਰਹਿਣ ਦਿੰਦੇ ਆ, ਜਾਂ ਕੋਈ ਨਹੀਂ ਯਾਰ ਇਹੀ ਟਿਕ ਕਰ ਦਿੰਦੇ ਆ, ਜਾਂ ਕੀ ਫਰਕ ਪਊਗਾ ਯਾਰ ਜੇ ਮੈਂ ਇਕੱਲੇ ਨੇ ਕਰ ਦਿੱਤਾ ਬਾਕੀ ਪਰਿਵਾਰ ਨੇ ਰਹਿਣ ਦਿੱਤਾ। ਨਹੀਂ, ਇਹ ਜਿੱਤ ਯਕੀਨੀ ਤਾਂ ਹੀ ਹੋਵੇਗੀ ਜੇ ਹਰ ਇੱਕ ਸਿੱਖ ਆਪਣਾ ਫਰਜ਼ ਪਹਿਚਾਣ ਕੇ ਸੈਂਸਸ ਦੇ ਫਾਰਮ ਸਹੀ ਮੈਨੇ ਭਰੇਗਾ, 5-10 ਮਿੰਟ ਲਾ ਕੇ ਉੱਥੇ ਐਥਨਿਕ ਜਿਹੜਾ ਹੈਗਾ ਖਾਨਾ ਉੱਥੇ ਅਦਰ ਕਲਿੱਕ ਕਰਕੇ ਉਹਦੇ ਥੱਲੇ ਹੀ ਸਿੱਖ ਲਿਖੇਗਾ, ਬਾਕੀ ਤੁਹਾਡਾ ਸਾਰਾ ਕੁਝ ਉਵੇਂ ਹੋਵੇਗਾ, ਤੁਹਾਡਾ ਨਾਮ, ਤੁਹਾਡਾ ਸਰਨੇਮ, ਤੁਹਾਡੀ ਐਡਰੈਸ ਉਵੇਂ ਹੋਵੇਗੀ ਜੀ। ਤੇ ਮੈਂ ਖੁਦ ਬੇਨਤੀ ਕਰ ਦਵਾਂ ਕਿ ਕਾਫੀ ਇਹ ਹਵਾ ਉੱਡ ਰਿਹਾ ਸੀਗਾ ਕਿ ਸੈਂਸਸ ਦੇ ਉੱਪਰ ਸਿਟੀਜ਼ਨ ਲਿਖਣਾ ਪਵੇਗਾ ਜਾਂ ਸਿਟੀਜ਼ਨ ਦਾ ਖਾਨਾ ਆਵੇਗਾ ਜਾਂ ਸਿਰਫ ਸਿਟੀਜ਼ਨ ਹੀ ਭਰ ਸਕਦੇ ਨੇ। ਅਸੀਂ ਕਹਿ ਦਈਏ, ਸਾਰਿਆਂ ਨੂੰ ਦੱਸ ਦਈਏ ਕਿ ਸਿਟੀਜ਼ਨ ਦਾ ਨਾ ਕੋਈ ਸਵਾਲ ਹੋਵੇਗਾ, ਨਾ ਹੀ ਇਹ ਸਿਰਫ ਸਿਟੀਜ਼ਨ ਲਈ ਹੈਗੇ ਨੇ, ਨਾ ਹੀ ਇਹ ਸਿਟੀਜ਼ਨ ਦੇ ਲਈ ਖੋਜ ਹੋਵੇਗੀ। ਜਿਹੜਾ ਵੀ ਬੰਦਾ, ਜਿਹੜੇ ਵੀ ਪਰਿਵਾਰ ਅਮਰੀਕਾ ਦੀ ਧਰਤੀ ਤੇ ਰਹਿੰਦੇ ਨੇ, ਚਾਹੇ ਉਹ ਸਿਟੀਜ਼ਨ ਨੇ, ਚਾਹੇ ਉਹ ਗ੍ਰੀਨ ਕਾਰਡ ਹੋਲਡਰ ਨੇ, ਚਾਹੇ ਉਹ ਦੂਜੇ ਨੇ, ਉਹਨਾਂ ਨੂੰ ਪੂਰਾ ਹੱਕ ਆ, ਪੂਰਾ ਅਧਿਕਾਰ ਆ ਕਿ ਉਹ ਸੈਂਸਸ ਦੇ ਫਾਰਮ ਭਰਨ। ਤੇ ਜਿਹੜਾ ਇਹ ਡਾਟਾ ਆ ਇਹ ਕਿਤੇ ਹੋਰ ਨਹੀਂ ਜਾਂਦਾ, ਇਹ ਸਿਰਫ ਸੈਂਸਸ ਬਿਊਰੋ ਕੋਲ ਰਹਿੰਦਾ ਆ, ਸਿਰਫ ਉਹੀ ਵਰਤ ਸਕਦੇ ਨੇ, ਕਾਨੂੰਨੀ ਤੌਰ ਤੇ ਕੋਈ ਹੋਰ ਵਰਤ ਵੀ ਨਹੀਂ ਸਕਦਾ ਜੀ। ਜੇ ਕਿਸੇ ਵਿੱਚ ਇੱਕ ਖੌਫ ਹੋਵੇ ਜਾਂ ਡਰ ਹੋਵੇ ਯਾਰ ਕੌਣ ਲੈ ਲਏਗਾ, ਇਹ ਵੀ ਅਸੀਂ ਹੁਣੇ ਦੱਸਣਾ ਚਾਹਾਂਗੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿ ਸਾਰੇ ਪਰਿਵਾਰ, ਉਹਨਾਂ ਦੀ ਸਟੇਟਸ ਜੋ ਮਰਜ਼ੀ ਹੋਵੇ, ਉਹ ਬੇਖੌਫ ਹੋ ਕੇ ਤੇ ਸੀਨਾ ਠਾਣ ਕੇ ਅਦਰ ਕਲਿੱਕ ਕਰਕੇ, ਅਦਰ ਟਿਕ ਕਰਕੇ ਸਿੱਖ ਲਿਖਣ ਤੇ ਇਹ ਜ਼ਰੂਰ ਆਪਣਾ ਯੋਗਦਾਨ ਪਾਉਣ, ਤਾਂ ਹੀ ਇਹ ਜਿਹੜਾ ਸਾਡੇ 2 ਦਹਾਕਿਆਂ ਦਾ ਕੰਮ ਹੈ ਇਹ ਸਫਲ ਹੋਵੇਗਾ ਤੇ ਸਾਡੇ ਬੱਚੇ ਸਾਨੂੰ ਕੱਲ੍ਹ ਬੜੇ ਮਾਣ ਨਾਲ ਦੇਖ ਸਕਣਗੇ ਕਿ ਅਸੀਂ ਵੀ ਉਹਨਾਂ ਲਈ ਕੁਝ ਕਰ ਸਕੀਏ ਤੇ ਕੀਤਾ ਹੈ। ਜੀ ਬਿਲਕੁਲ ਗੁਰਵਿੰਦਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਇਸ ਬਾਬਤ ਜਿਹੜੀ ਵਧੇਰੇ ਜਾਣਕਾਰੀ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ, ਜਿਹੜੀ ਵੱਡੀ ਡਿਵੈਲਪਮੈਂਟ, ਇਤਿਹਾਸਕ ਜਿਹੜਾ ਇੱਕ ਮੀਲ ਪੱਥਰ ਸਾਡੇ ਨਾਲ ਅਮਰੀਕਾ ਦੇ ਵਿੱਚ ਸਾਡੇ ਸਾਹਮਣੇ ਆਇਆ ਕਿ ਅਮਰੀਕਾ ਦੇ ਵਿੱਚ ਜਿਹੜੀ ਸਿੱਖਾਂ ਦੀ ਗਿਣਤੀ ਹੈ ਹੁਣ ਵੱਖਰੇ ਇੱਕ ਐਥਨਿਕ ਗਰੁੱਪ ਦੇ ਵਜੋਂ ਅਮਰੀਕਾ ਦੀ ਸੈਂਸਸ ਮਰਦਮਸ਼ੁਮਾਰੀ ਦੇ ਵਿੱਚ ਹੋਵੇਗੀ। ਸੋ ਇਹ ਗੱਲਬਾਤ ਤੁਹਾਨੂੰ ਜ਼ਰੂਰ ਉਮੀਦ ਕਰਦੇ ਹਾਂ ਪਸੰਦ ਆਈ ਹੋਵੇਗੀ ਤੇ ਜ਼ਰੂਰ ਜਿਹੜੀ united6.org ਵੈਬਸਾਈਟ, ਜਿਵੇਂ ਗੁਰਵਿੰਦਰ ਸਿੰਘ ਹੋਰਾਂ ਨੇ ਦੱਸਿਆ, ਤੁਸੀਂ ਉਹਦੇ ਤੇ ਜਾ ਕੇ ਵਧੇਰੇ ਜਿਹੜੀ ਜਾਣਕਾਰੀ ਹੈ ਉਹ ਵੀ ਤੁਸੀਂ ਇਸ ਬਾਬਤ ਇਕੱਠੀ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਇਸ ਇਸ਼ੂ ਦੇ ਉੱਤੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਸਾਨੂੰ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ